सलामकुम वीरो। मैं पिछले काफ़ी दिनों तो चूनिया ही सी ਤੇ ਕੱਲ ਵਾਪਸ ਆਇਆ ਲਾਹੌਰ ਤੇ 21 ਫਰਵਰੀ ਵਾਸਤੇ ਕੁਝ ਚੀਜ਼ਾਂ ਦੱਸਣੀਆਂ ਚਾਹ ਰਿਹਾ ਸੀ, ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹ ਰਿਹਾ। ਉਹ ਤੁਸੀਂ ਸੁਣ ਲਓ ਸਾਰੇ ਵੀਰ ਜਿਹੜੇ ਜਿਹੜੇ ਪੰਜਾਬ ਨੈਸ਼ਨਲ ਮੂਵਮੈਂਟ ਦੇ ਹੋ। ਇੱਕ ਤੇ ਇਹ ਵੇ ਕਿ ਸਭ ਤੋਂ ਪਹਿਲੀ ਚੀਜ਼ ਜਿਹੜੀ ਅਸੀਂ ਕਰਨੀ ਹੈ ਉਹ ਇਹ ਕਰਨੀ ਹੈ ਕਿ ਇਹ ਤੁਸੀਂ ਦੇਖ ਰਹੇ ਹੋ, ਇਹ ਬੰਨੀ ਕਾਲੀ ਪੱਟੀ। ਇਹ ਕਾਲੀ ਪੱਟੀ ਅਸੀਂ ਬੰਨੀ ਹੈ 21 ਫਰਵਰੀ ਵਾਲੇ ਦਿਨ। ਅਸੀਂ ਦਫ਼ਤਰ ਜਾਈਏ, ਅਸੀਂ ਘਰੋਂ ਬਾਹਰ ਬਾਜ਼ਾਰ ਜਾਈਏ, ਜਿੱਥੇ ਵੀ ਜਾਈਏ, ਅਸੀਂ ਇਹ 24 ਘੰਟੇ 21 ਫਰਵਰੀ ਨੂੰ ਆ ਕਾਲੀ ਪੱਟੀ, ਇੱਕ ਕਾਲੀ ਲੀਰ ਚਾਹੀਦੀ ਤੁਹਾਨੂੰ। ਸਿਰਫ ਅੱਜ 14 ਤਰੀਕ ਹੈ, 5-6 ਦਿਨਾਂ ਇਹ ਲੀਰਾਂ ਤੁਸੀਂ ਬਾਜ਼ਾਰ ਤੋਂ ਕਿਸੇ ਤੋਂ ਵੀ ਸਸਤਾ ਇਹ ਕਾਲਾ ਕੱਪੜਾ ਲੈ ਕੇ ਇਹ ਬੰਨ ਸਕਦੇ ਹੋ। ਇਹਦੇ ਬੰਨਣ ਦੀ ਵਜ੍ਹਾ ਇਹ ਵੇ ਕਿ ਅਸੀਂ ਇਹਨੂੰ 21 ਫਰਵਰੀ ਨੂੰ ਇੰਟਰਨੈਸ਼ਨਲ ਮਦਰ ਡੇ ਨੂੰ ਅਸੀਂ ਯੋਮੇ ਸੋਗ ਦੇ ਤੌਰ ਤੇ ਮਨਾਉਣ ਜਾ ਰਹੇ ਹਾਂ। ਸਾਡਾ ਹੱਕ ਵੀ ਬਣਦਾ ਹੈ ਕਿ ਅਸੀਂ ਇਹਨੂੰ ਯੋਮੇ ਸੋਗ ਦੇ ਤੌਰ ਤੇ ਹੀ ਮਨਾਈਏ, ਔਰ ਇਹੀ ਦਰੁਸਤ ਗੱਲ ਏ, ਕਿਉਂਕਿ ਤੁਸੀਂ ਜਾਣਦੇ ਹੋ 173 ਵਰਿਆਂ ਤੋਂ ਤੁਹਾਡੀ ਮਾਂ ਬੋਲੀ ਤੇ ਪਾਬੰਦੀ ਲੱਗੀ ਹੋਈ ਏ। ਇਹ ਕੋਈ ਵਜ੍ਹਾ ਨਹੀਂ ਬਣਦੀ ਕਿ ਅਸੀਂ ਉੱਥੇ ਨੱਚਦੇ ਗਾਉਂਦੇ ਜਾਈਏ, ਭੰਗੜੇ ਪਾਉਂਦੇ ਜਾਈਏ। ਜਿਹੜੀ ਕੌਮ ਦੀ ਜ਼ੁਬਾਨ ਮਾਰੀ ਗਈ ਹੋਏ ਉਹਦਾ ਭੰਗੜਾ ਪਾਉਣਾ ਨਹੀਂ ਬਣਦਾ ਇਸ ਦਿਨ, ਉਹਦਾ ਸੋਗ ਮਨਾਉਣਾ ਹੀ ਬਣਦਾ ਹੈ। ਔਰ ਇਹ ਮੈਂ ਜਿੰਨੇ ਸਾਡੇ ਵੀਰ ਨੇ ਸਰਕਾਰੀ ਦਫ਼ਤਰਾਂ 'ਚ, ਜਿੰਨੇ ਸਾਡੇ ਵੀਰ ਨੇ ਪ੍ਰਾਈਵੇਟ ਦਫ਼ਤਰਾਂ 'ਚ, ਜਿੰਨੇ ਸਾਡੇ ਵੀਰ ਦੁਕਾਨਦਾਰ ਨੇ, ਤਾਜਰ ਨੇ, ਜ਼ਿਮੀਦਾਰ ਨੇ, ਜੋ ਕੁਛ ਵੀ ਨੇ, ਉਹ 21 ਫਰਵਰੀ ਨੂੰ ਇਹ ਕਾਲੀ ਪੱਟੀ ਜ਼ਰੂਰ ਬੰਨਣ। ਇਹ 5-10 ਦੀ ਲੀਰ ਕਿਤੋਂ ਵੀ ਤੁਹਾਨੂੰ ਮਿਲ ਜਾਏ, ਕੱਪੜੇ ਵਾਲੀ ਦੁਕਾਨ ਤੋਂ ਲੈ ਕੇ ਤੁਸੀਂ ਬੰਨਣੀ ਹੈ। ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਇਹਨੂੰ ਯੋਮੇ ਸੋਗ ਦੇ ਤੌਰ ਤੇ ਮਨਾ ਰਹੇ ਹਾਂ। ਜੇ ਵੇਖੋ, ਮੈਂ ਹੁਣੇ ਹੀ ਕੱਲ ਹੀ ਚੂਨੀਆਂ ਤੋਂ ਹੋ ਕੇ ਆਇਆ, ਤੇ ਚੂਨੀਆਂ 'ਚ ਰਹਿੰਦੇ ਹੋਏ ਕਿਸੇ ਮੇਰੇ ਨਾਲ ਇੱਕ ਦਿਨ ਵੀ ਇਹ ਗੱਲ ਨਹੀਂ ਕੀਤੀ ਕਿ ਸਿੰਗਲ ਨੈਸ਼ਨਲ ਜਿਹੜਾ ਕਰਿਕੂਲਮ ਹੈ ਉਹਦੇ ਉੱਤੇ ਗੱਲ ਨਹੀਂ ਕੀਤੀ। ਇਹ ਜਿਹੜਾ ਯਕਸਾਂ ਨਿਸਾਬ ਹੈ ਜਾਂ ਯਕਸਾਂ ਨਿਜ਼ਾਮੇ ਤਾਲੀਮ ਦੀ ਗੱਲ ਹੈ। ਕਿਉਂ? ਕਿਉਂਕਿ ਸ਼ਊਰ ਹੀ ਨਹੀਂ ਹੈ, ਸਵਾਲ ਹੀ ਮੌਜੂਦ ਨਹੀਂ ਹੈ। 99% ਲੋਕਾਂ ਦੇ ਅੰਦਰ ਸਵਾਲ ਹੀ ਮੌਜੂਦ ਨਹੀਂ ਹੈ ਮਾਂ ਬੋਲੀ ਦਾ। ਸੋ ਜਦੋਂ ਤੁਸੀਂ ਇਹ ਕਾਲੀ ਪੱਟੀ ਬੰਨੋਗੇ ਤੇ ਤੁਹਾਨੂੰ ਲੋਕੀ ਪੁੱਛਣਗੇ ਕਿ ਤੁਸੀਂ ਕਾਲੀ ਪੱਟੀ ਕਿਉਂ ਬੰਨੀ। ਉਹ ਜਦੋਂ ਸਵਾਲ ਬਣੇਗਾ ਤੇ ਉਹ ਤੀਜਾ ਚੌਥਾ ਬੰਦਾ ਹਰ ਦੇਖੇਗਾ, ਹਰ ਬੰਦੇ ਨੂੰ ਜਿਹਨੇ ਕਾਲੀ ਪੱਟੀ ਬੰਨੀ ਹੋਏਗੀ ਉਹਨੂੰ ਪੁੱਛੇਗਾ ਵੀ ਤੁਸੀਂ ਕਿਉਂ ਬੰਨੀ ਹੈ, ਤੇ ਤੁਸੀਂ ਦੱਸੋਗੇ ਕਿ ਜੀ 173 ਵਰਿਆਂ ਤੋਂ 1849 ਤੋਂ ਬਾਅਦ ਅੰਗਰੇਜ਼ਾਂ ਪਾਬੰਦੀ ਲਾਈ ਸੀ ਪੰਜਾਬੀ ਸਕੂਲਾਂ ਤੇ, ਪੰਜਾਬੀ ਪੜ੍ਹਾਉਣ ਤੇ ਨਾਮ ਨਿਹਾਦ ਜਿਹੜੀ 1947 ਦੀ ਆਜ਼ਾਦੀ ਹੈ ਉਸ ਤੋਂ ਬਾਅਦ ਵੀ ਪਾਬੰਦੀ ਜਾਰੀ ਹੈ। ਉਸ ਤੋਂ ਬਾਅਦ ਵੀ ਉਹ ਪਾਬੰਦੀ ਕਾਇਮ ਦਾਇਮ ਹੈ। ਯਾਨੀ ਅਸੀਂ ਉਸ ਹਿਸਾਬ 'ਚ, ਮਾਂ ਬੋਲੀ ਦੇ ਹਿਸਾਬ 'ਚ ਅੱਜ ਵੀ ਫਰੰਗੀਆਂ ਦੀ ਹਕੂਮਤ ਥੱਲੇ ਹੀ ਬੈਠੇ ਆ ਅਸੀਂ ਪੰਜਾਬੀ। ਤੇ ਇਹ ਬੜਾ ਜ਼ਰੂਰੀ, ਇਹ ਜਦੋਂ ਸਵਾਲ ਉੱਠੇਗਾ ਤੇ ਅਗਲੀ ਗੱਲ ਟੁਰੇਗੀ, ਜਦੋਂ ਅਗਲੀ ਗੱਲ ਟੁਰੇਗੀ ਪਿਛੋਕੜ ਪਤਾ ਲੱਗੇਗਾ ਤੇ ਕੌਮੀ ਸਿਆਸੀ ਸ਼ਊਰ ਤੁਹਾਡਾ ਵਧੇਗਾ। ਫਿਰ ਤੁਹਾਡੇ ਨਾਲ ਉਹ ਤਾਦਾਦ ਆਏਗੀ ਜਿਹੜੀ ਕਿ ਇਹ ਇਸ ਤਹਿਰੀਕ ਨੂੰ ਕਾਮਯਾਬ ਕਰਾਏਗੀ। ਵਰਨਾ ਉਹੀ ਰਹੇਗਾ ਕਿ ਸਾਲ ਦੇ ਸਾਲ ਉਹੀ ਚੰਦ ਚਿਹਰੇ ਇੱਥੇ ਲਾਹੌਰ 'ਚ ਇਕੱਠੇ ਹੋ ਗਏ ਜਾਂ ਦੂਜੇ ਤੀਜੇ ਸ਼ਹਿਰਾਂ 'ਚ ਇਕੱਠੇ ਹੋ ਗਏ ਤੇ ਘਰੋਂ ਘਰੀ ਚਲੇ ਗਏ, ਤੇ ਜਿਹੜੀ ਲੁਕਾਈ ਏ ਉਹਦੇ ਤੇ ਕਰੇ ਗੱਲ ਅਪੜਨੀ ਹੀ ਨਹੀਂ। ਫਿਰ ਜਿਹੜੇ ਸਾਡੇ ਦੂਜੇ ਮੁਲਕਾਂ 'ਚ, ਦੂਰ ਦੇਸ਼ਾਂ 'ਚ ਬੈਠੇ ਵੀਰ ਨੇ ਜਿਹੜੇ ਪਾਕਿਸਤਾਨੀ ਪੰਜਾਬ 'ਚ ਇਸ ਵੇਲੇ ਮੌਜੂਦ ਨਹੀਂ ਨੇ, ਉਹਨਾਂ ਨੂੰ ਮੇਰੀ ਬੇਨਤੀ ਕਿ ਉਹ ਬਾਹਰ ਦੇ ਮੁਲਕਾਂ 'ਚ ਵੀ 21 ਫਰਵਰੀ ਨੂੰ ਕਾਲੀ ਪੱਟੀ ਬੰਨ ਕੇ ਆਪਣੇ ਦਫ਼ਤਰਾਂ ਤੇ, ਆਪਣੇ ਕੰਮਾਂ ਤੇ ਜਾਣ। ਔਰ ਉੱਥੇ ਜਿਹੜਾ ਵੀ ਉਹਨਾਂ ਨੂੰ ਪੁੱਛੇ, ਉੱਥੇ ਤਾਂ ਪਾਕਿਸਤਾਨੀ ਨਹੀਂ ਹੋਣੇ, ਗੋਰੇ ਹੋਣਗੇ ਜਾਂ ਹੋਰ ਮੁਲਕਾਂ ਦੇ ਲੋਕ ਹੋਣਗੇ, ਉਹਨਾਂ ਨੂੰ ਉਹ ਦੱਸੇ ਕਿ 173 ਵਰਿਆਂ ਤੋਂ ਪੰਜਾਬ ਦੀ 11.5 ਕਰੋੜ ਆਬਾਦੀ ਦੀ ਮਾਦਰੀ ਜ਼ੁਬਾਨ ਜਿਹੜੀ ਏ ਉਹ ਗੂੰਗੀ ਏ, ਉਹਦੇ 'ਚ ਨਹੀਂ ਪੜਾਇਆ ਜਾ ਰਿਹਾ। ਪੰਜਾਬੀ ਬਾਲ ਜਿਹੜੇ ਨੇ ਉਹ 173 ਵਰਿਆਂ ਤੋਂ ਆਪਣੀ ਮਾਂ ਬੋਲੀ 'ਚ, ਆਪਣੀ ਮਾਦਰੀ ਜ਼ੁਬਾਨ 'ਚ ਸਿੱਖਿਆ ਲੈਣ ਤੋਂ ਮਹਿਰੂਮ ਨੇ। ਇਹ ਹੁੰਦੀ ਤਹਿਰੀਕ ਜਿਹਦਾ ਤਸੱਵਰ ਇੱਥੇ ਅਕਸਰ ਲੋਕਾਂ ਨੂੰ ਨਹੀਂ ਹੈਗਾ। ਬਹਰਹਾਲ ਜਿਨ੍ਹਾਂ ਨੂੰ ਨਹੀਂ ਹੈਗਾ, ਰੱਬ ਉਹਨਾਂ ਦਾ ਭਲਾ ਕਰੇ ਤੇ ਉਹਨਾਂ ਨੂੰ ਇੰਨੀ ਸਮਝ ਦੇ ਕਿ ਉਹ ਇਹਨਾਂ ਤਸਵਰਾਤ ਤੋਂ ਆਸ਼ਨਾ ਹੋ ਸਕਣ, ਉਹ ਇਹ ਸਮਝ ਸਕਣ ਇਹ ਗੱਲ ਕਿ ਤਹਿਰੀਕਾਂ ਕਿੰਜ ਚੱਲਦੀਆਂ ਨੇ, ਕਿੰਜ ਕਾਮਯਾਬ ਹੁੰਦੀਆਂ ਨੇ। ਮਜ਼ਾਮਤ ਨਾਲ ਹੁੰਦੀਆਂ ਨੇ, ਲੁੱਡੀਆਂ ਪਾਉਣ ਨਾਲ ਜਾਂ
ਸਾਲ ਦੇ ਸਾਲ ਵਿਖਾਲੇ ਕਰਾਉਣ ਨਾਲ ਕਾਮਯਾਬ ਨਹੀਂ ਹੁੰਦੀਆਂ। ਮੇਰੀ ਹਰ ਤਨਜ਼ੀਮ ਨੂੰ, ਹਰ ਕਿਸੇ ਨੂੰ ਬੇਨਤੀ ਹੈ ਕਿ 21 ਫਰਵਰੀ ਨੂੰ ਜਦੋਂ ਤੁਸੀਂ ਮਾਂ ਬੋਲੀ ਦਿਹਾੜ ਵਾਸਤੇ ਜਾਓ ਤੇ ਉਹਨੂੰ ਸੈਲੀਬ੍ਰੇਟ ਕਰਨ ਵਾਸਤੇ ਨਹੀਂ ਜਾਣਾ, ਤੁਸੀਂ ਉਹਦਾ ਸੋਗ ਮਨਾਉਣ ਵਾਸਤੇ ਜਾਣਾ। ਤੁਸੀਂ ਵੀ ਜਿੱਥੇ ਮੁਜ਼ਾਹਰੇ ਕਰੋ ਉੱਥੇ ਕਾਲੀਆਂ ਪੱਟੀਆਂ ਜ਼ਰੂਰ ਬੰਨੋ। ਦੁਨੀਆ ਨੂੰ ਪਤਾ ਤਾਂ ਲੱਗੇ ਕਿ 173 ਸਾਲਾਂ ਤੋਂ ਪੰਜਾਬ ਦੇ ਖਿਲਾਫ ਸਾਜ਼ਿਸ਼ ਕੀ ਹੋ ਰਹੀ, ਪੰਜਾਬੀ ਆਵਾਮ ਨੂੰ ਨਖਵਾਂਦਾ ਤੇ ਅਨਪੜ੍ਹ ਕਿਵੇਂ ਰੱਖਿਆ ਜਾ ਰਿਹਾ ਹੈ, ਉਹਨੂੰ ਅਸਲ ਤੋਂ ਕਿਵੇਂ ਦੂਰ ਕੀਤਾ ਜਾ ਰਿਹਾ ਹੈ, ਦਿਨ ਬ ਦਿਨ ਕਿਵੇਂ ਇੱਥੇ ਗੁਲਾਬੀ ਉਰਦੂ ਚੜਾਈ ਜਾ ਰਹੀ ਹੈ। ਸਾਰੀ ਕਹਾਣੀ ਜਿਹੜੀ ਹੈ ਇਸ ਕਾਲੀ ਪੱਟੀ ਤੋਂ ਸ਼ੁਰੂ ਹੋਣੀ ਹੈ ਤੇ ਇੱਥੇ ਮੁੱਕਣੀ ਹੈ। ਇਹ ਤੁਸੀਂ ਨਹੀਂ ਕਰੋਗੇ ਤੇ ਸਾਡਾ ਕੋਈ ਅੱਗੇ ਵਧਣ ਵਾਲਾ ਕੰਮ ਨਹੀਂ ਜੇ ਹੋਣਾ। ਇਹ ਜ਼ਿਹਨ 'ਚ ਰੱਖਣਾ, ਕਿਉਂਕਿ ਤੁਸੀਂ ਦੇਖਿਆ ਹੋਣਾ, ਤੁਸੀਂ ਆਪ ਵੀ ਦੇਖਿਆ ਹੋਣਾ, ਤੁਸੀਂ ਛੋਟੇ ਸ਼ਹਿਰਾਂ 'ਚ ਵੀ ਬੈਠੇ ਹੋ, ਕਈ ਪਿੰਡਾਂ 'ਚ ਵੀ ਬੈਠੇ ਹੋ, ਕੋਈ ਸਵਾਲ ਨਹੀਂ, ਕੋਈ ਉੱਥੇ ਮੌਜੂਦ ਨਹੀਂ ਕਿ ਸਿੱਖਿਆ ਪੰਜਾਬੀ 'ਚ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ। ਆ ਜਿਹੜਾ ਸਿੰਗਲ ਨੈਸ਼ਨਲ ਕਰਿਕੂਲਮ ਜਿਹੜੀ ਸਾਡੀ ਇਸਟੈਬਲਿਸ਼ ਫੇਲੀਅਰ ਥਿੰਕ ਟੈਂਕ ਔਰ ਪਾਲਿਸੀ ਸਾਜ਼ ਅਦਾਰੇ ਨੇ, ਇਹ 72-73 ਸਾਲਾਂ ਤੋਂ ਬੇੜਾ ਗਰਕ ਕਰ ਰਹੇ ਨੇ ਉਰਦੂ ਮੀਡੀਅਮ ਪੜਾ ਕੇ ਔਰ ਬਣਾ ਕੇ ਸਰਕਾਰੀ ਸਕੂਲਾਂ ਨੂੰ। ਔਰ ਹੁਣ ਤੇ ਇਹਨਾਂ ਵਾਧਾ ਇੱਕ ਹੋਰ ਕਰਤਾ ਹੈ ਕਿ ਇਹਨਾਂ ਕੈਮਰੇ ਸਕੂਲਾਂ ਦੇ ਵੀ ਨੋਟੀਫਿਕੇਸ਼ਨ ਜਾਰੀ ਕਰਤੇ ਨੇ। ਅਗਸਤ ਸਤੰਬਰ ਤੋਂ ਉਹ ਵੀ ਉਰਦੂ ਮੀਡੀਅਮ ਹੋ ਜਾਣਗੇ, ਯਾਨੀ ਜਿਹੜੇ ਕੁ 4 ਮਿਆਰੀ ਸਕੂਲ ਹੈ ਸਨ ਉਹਨਾਂ ਦਾ ਵੀ ਬੇੜਾ ਗਰਕ ਕੀਤਾ ਜਾ ਰਿਹਾ। 100% ਪੰਜਾਬੀ ਆਵਾਮ ਹੁਣ ਤਾਲੀਮ ਤੋਂ ਬਾਹਰ ਹੋ ਜਾਏਗੀ। 100% ਪੰਜਾਬੀ ਆਵਾਮ ਦੇ ਬੱਚੇ ਜਿਹੜੇ ਨੇ ਉਹ ਗੈਰ ਮਿਆਰੀ ਤਾਲੀਮ ਵਾਸਤੇ ਮਜਬੂਰ ਹੋ ਜਾਣਗੇ। ਉਰਦੂ ਮੀਡੀਅਮ ਮੈਂ ਐਲਾਨੀਆ ਕਹਿਣਾ ਇੱਕ ਗੈਰ ਮਿਆਰੀ ਤਾਲੀਮ ਹੈ ਔਰ ਇੱਕ ਨਿਜ਼ਾਮ ਹੈ ਜਿਹੜਾ ਕਿ ਇੱਕ ਗੈਰ ਫਿਤਰੀ ਨਿਜ਼ਾਮ ਔਰ ਨਿਸਾਬ ਹੈ, ਇੱਕ ਗੈਰ ਧਰਤੀ ਦੇ ਉੱਤੇ ਜਿਹਦਾ ਤਾਲੁਕ ਕੋਈ ਨਹੀਂ ਪੰਜਾਬ ਨਾਲ, ਪੰਜਾਬ ਦੀ ਰਹਿਤਲ ਬਹਿਤਲ ਨਾਲ, ਪੰਜਾਬ ਦੀ ਧਰਤੀ ਨਾਲ, ਪੰਜਾਬ ਦੀ ਜ਼ੁਬਾਨ ਨਾਲ। ਪੰਜਾਬ ਦੀ ਆਪਣੀ ਜ਼ੁਬਾਨ ਜਦ ਹੈ ਤੇ ਇੱਥੇ ਮੀਡੀਅਮ ਆਫ ਇੰਸਟਰਕਸ਼ਨ ਸਿਰਫ ਔਰ ਸਿਰਫ ਪੰਜਾਬੀ ਹੋਣਾ ਚਾਹੀਦਾ। ਸਾਡੀ ਮੰਗ ਪਹਿਲੇ ਦਿਨ ਤੋਂ ਇਹੀ ਹੈ, ਅੱਜ ਵੀ ਇਹੀ ਹੈ ਕਿ ਸਾਡਾ ਸਿਰਫ ਔਰ ਸਿਰਫ ਨਿਸਾਬ ਜਿਹੜਾ ਹੈ ਉਹ ਪਿਓਰ ਸਾਇੰਸਸ ਜਿਹੜੀਆਂ ਨੇ ਉਹ ਸਾਇੰਸ 'ਚ ਪੜਾਓ। ਸੋਸ਼ਲ ਸਾਇੰਸਸ, ਦੀਨੀਆਤ, ਲਿਟਰੇਚਰ, ਅਦਬ, ਯਾਨੀ ਇਹ ਸਾਰਾ ਕੁਝ ਸਾਨੂੰ ਮਾਂ ਬੋਲੀ 'ਚ ਸਿੱਖਿਆ ਦਿਓ ਔਰ ਇੱਥੋਂ ਦੇ ਮਕਾਮੀ ਕਿਰਦਾਰ ਪੜਾਓ। ਸਾਨੂੰ ਦੁੱਲਾ ਭੱਟੀ ਪੜਾਓ, ਸਾਨੂੰ ਰਾਏ ਅਹਿਮਦ ਖਾਨ ਖਹਿਲ ਪੜਾਓ, ਸਾਨੂੰ ਬੁੱਲੇ ਸ਼ਾਹ ਪੜਾਓ, ਸਾਨੂੰ ਵਾਰਿਸ ਸ਼ਾਹ ਪੜਾਓ, ਸਾਨੂੰ ਬਾਬਾ ਫਰੀਦ ਪੜਾਓ, ਸਾਡੇ 7 ਸੂਫੀ ਪੜਾਓ। ਸਾਨੂੰ ਮੀਰ ਗਾਲਬ ਦੀ ਕੋਈ ਜ਼ਰੂਰਤ ਨਹੀਂ, ਕੋਈ ਲੋੜ ਨਹੀਂ, ਉਹ ਸਾਡੀ ਧਰਤੀ ਦੇ ਨਹੀਂ ਸਨ। ਸਾਨੂੰ ਉਹਨਾਂ ਦਾ ਬੇਹੱਦ ਇਹਤਰਾਮ ਹੈ ਕਿਉਂਕਿ ਉਹਨਾਂ ਆਪਣੀ ਮਾਂ ਬੋਲੀ ਦੀ, ਆਪਣੀ ਧਰਤੀ ਦੀ ਖਿਦਮਤ ਕੀਤੀ। ਸਾਡਾ ਉਹਨਾਂ ਨਾਲ ਕੋਈ ਵੈਰ ਨਹੀਂ ਹੈ, ਲੇਕਿਨ ਉਹ ਕੋਈ ਵਜ੍ਹਾ ਨਹੀਂ ਬਣਦੀ ਕਿ ਇਹ ਸਾਰੇ ਲੋਕ ਪੰਜਾਬ ਧਰਤੀ ਤੇ ਪੜਾਏ ਜਾਣ। ਇਹ ਇੱਕ ਅੰਗਰੇਜ਼ ਦੇ ਵੇਲੇ ਦੀ ਟੁਰੀ ਸਾਜ਼ਿਸ਼ ਹੈ ਜਿਹਨੂੰ ਪਾਕਿਸਤਾਨੀਆਂ ਦੀਆਂ ਹਕੂਮਤਾਂ ਚਾਲੂ ਰੱਖੀ ਖਲੋਤੀਆਂ ਨੇ, ਚਲਾਈ ਜਾ ਰਹੀਆਂ ਨੇ। ਤੇ ਤੁਸੀਂ 21 ਫਰਵਰੀ ਨੂੰ ਜੇ ਪੰਜਾਬੀ ਨਾਲ ਮੁਖਲਸ ਜੇ ਆਪਣੀ ਮਾਂ ਬੋਲੀ ਨਾਲ ਮੁਖਲਸ ਜੇ ਤੇ ਇਹਨੂੰ ਯੌਮੇ ਸੋਗ ਦੇ ਤੌਰ ਮਨਾਣਾ ਔਰ ਕਾਲੀ ਪੱਟੀ ਬਿਲਕੁਲ ਨਹੀਂ ਭੁੱਲਣੀ ਜੇ। ਕਾਲੀ ਪੱਟੀ ਲਾਜ਼ਮੀ ਬੰਨੀ 21 ਵਾਲੇ ਦਿਨ। ਜੀਵੇ ਪੰਜਾਬ, ਜੀਵਨ ਪੰਜਾਬੀ ਲਾਲ। ਰੱਬ ਰਾਖਾ।